ਆਸਟ੍ਰੇਲੀਆ, UK, US ਇਹਨਾਂ ਵਿਚਾਲੇ ਜਿਹੜਾ ਸਮਝੌਤਾ ਜਿਹਨੂੰ AUKUS ਦਾ ਨਾਮ ਦਿੱਤਾ ਗਿਆ ਉਹਦੇ ਤਹਿਤ ਅਮਰੀਕਾ ਔਰ UK ਆਸਟ੍ਰੇਲੀਆ ਦੀ ਮਦਦ ਕਰੇਗਾ 8 ਨਿਊਕਲੀਅਰ ਪਾਵਰਡ ਸਬਮੈਰੀਨਸ ਬਣਾਉਣ ਦੇ ਲਈ। ਪਰ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਅਲਟੀਮੇਟਲੀ ਜਿਹੜੀਆਂ ਇਹ ਨਿਊਕਲੀਅਰ ਪਾਵਰਡ ਸਬਮੈਰੀਨਸ UK ਔਰ ਅਮਰੀਕਾ ਯੂਜ਼ ਕਰਦਾ ਹੈ ਇਹ ਉਹੀ ਜਿਹੜਾ ਯੂਰੇਨੀਅਮ ਇਸ ਦੇ ਵਿੱਚ ਇਸਤੇਮਾਲ ਹੁੰਦਾ ਹੈ ਉਹੀ ਐਨਰਿਚਡ ਯੂਰੇਨੀਅਮ ਉਸੇ ਲੈਵਲ ਦਾ ਹੈ ਜਿਹੜਾ ਨਿਊਕਲੀਅਰ ਬੰਬ ਬਣਾਉਣ ਲਈ ਇਸਤੇਮਾਲ ਹੁੰਦਾ ਹੈ। ਪਹਿਲਾ ਕ੍ਰਾਈਸਿਸ ਜਿਹੜਾ ਸ਼ਾਇਦ ਅਮਰੀਕਾ ਜਾਂ ਆਸਟ੍ਰੇਲੀਆ ਨੇ ਕਲਪਿਆ ਨਾ ਹੋਏ, ਇਮੈਜਿਨ ਨਾ ਕੀਤਾ ਹੋਏ, ਜਿਹਨੂੰ ਡਿਪਲੋਮੈਟਿਕ ਕ੍ਰਾਈਸਿਸ ਕਹਿੰਦੇ ਨੇ, ਉਹ ਇਹ ਹੈ ਕਿ ਫਰਾਂਸ ਨੇ ਆਪਣੇ ਐਂਬੈਸਡਰ ਅਮਰੀਕਾ 'ਚੋਂ ਵੀ ਔਰ ਆਸਟ੍ਰੇਲੀਆ 'ਚੋਂ ਵੀ ਵਾਪਸ ਸੱਦ ਲਏ ਨੇ। ਹਾਲਾਂਕਿ ਆ ਤਾਂ ਇਹੀ ਜਾਂਦਾ ਹੈ ਕਿ ਜੀ ਫਾਰ ਕੰਸਲਟੇਸ਼ਨ ਫਰਾਂਸ ਕੋਲ ਵੀ ਕੋਈ ਬਹੁਤੀਆਂ ਚੋਇਸਿਸ ਨਹੀਂ ਹੋਣੀਆਂ। ਹਾਲਾਂਕਿ ਫਰਾਂਸ ਨੇ ਕਿਹਾ ਵੀ ਉਹ ਇਹਨੂੰ ਘੜੀਸੇਗਾ ਆਸਟ੍ਰੇਲੀਆ ਨੂੰ ਡੈਮੇਜਸ ਲਈ ਔਰ ਇੰਟਰਨੈਸ਼ਨਲ ਕੋਰਟ 'ਚ ਜਾਏਗਾ। ਅਮਰੀਕਾ ਦੇ ਕੋਲ 68 ਇਹ ਨਿਊਕਲੀਅਰ ਪਾਵਰਡ ਸਬਮੈਰੀਨਸ ਨੇ। ਰਸ਼ੀਆ ਉਸ ਤੋਂ ਅੱਗੇ ਹੈ, ਉਹਨਾਂ ਕੋਲ 29 ਨੇ। ਚਾਈਨਾ ਦੇ ਕੋਲ 12 ਨੇ। UK ਦੇ ਕੋਲ 11 ਨੇ। ਫਰਾਂਸ ਦੇ ਕੋਲ 8 ਹੈ ਤੇ ਇੰਡੀਆ ਦੇ ਕੋਲ ਰੂਸ ਤੋਂ ਮੰਗਵੀਂ 1 ਹੈ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾ ਤੁਹਾਡੀ ਹੋਸਟ ਅਨਿਲ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਰਾਜ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਅੱਜ 17 ਸਤੰਬਰ 2021 300 ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਹਾਂ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰਮ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਰਦਾਰ ਨਵਤੇਜ ਸਿੰਘ ਜੀ ਹੋਰਾਂ ਵੱਲੋਂ। ਸੋ ਮੌਜੂਦਾ ਮਸਲਿਆਂ ਅਤੇ ਦੁਨੀਆ ਵਿੱਚ ਆ ਰਹੀਆਂ ਜਿਹੜੀਆਂ ਤਬਦੀਲੀਆਂ ਤੇ ਸਿੱਖ ਨਜ਼ਰੀਏ ਤੋਂ ਐਨਾਲਿਸਿਸ ਕਰਨ ਲਈ ਇਹਨਾਂ TV84 ਦੀ ਸਮੁੱਚੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ। ਸੋ ਨਵਤੇਜ ਸਿੰਘ ਜੀ ਨੇ ਨਿਰਪੱਖ ਸਿੱਖ ਮੀਡੀਆ ਦੀ ਅਹਿਮੀਅਤ ਤੇ ਸਮਝਣ ਤੇ ਜ਼ੋਰ ਦਿੱਤਾ ਹੈ ਔਰ ਇਹਨਾਂ ਨੇ ਕਿਹਾ ਹੈ ਕਿ ਅੱਜ ਅਸੀਂ ਆਪਣਾ ਪੱਖ ਦੁਨੀਆ ਸਾਹਮਣੇ ਨਾ ਰੱਖ ਸਕੇ ਤਾਂ ਅਸੀਂ ਮੁੜ 1947 ਵਾਲੀ ਗਲਤੀ ਦੁਹਰਾਵਾਂਗੇ। ਸੋ ਸਿੱਖ ਨੈਰੇਟਿਵ ਮਜ਼ਬੂਤ ਕਰਨ ਲਈ ਸਾਨੂੰ TV84 ਅਤੇ ਹੋਰ ਮੀਡੀਆ ਅਦਾਰਿਆਂ ਦੀ ਲੋੜ ਹੈ। ਸੋ ਦਰਸ਼ਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਗੁਰੂ ਦੇ ਹੁਕਮ ਮੁਤਾਬਕ ਆਪਣਾ ਦਸਵੰਧ ਕੱਢੀਏ ਅਤੇ TV84 ਦੀ ਵੱਧ ਤੋਂ ਵੱਧ ਜਿਹੜੀ ਹੈ ਸਹਾਇਤਾ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਨਵਤੇਜ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ ਤੁਸੀਂ ਸਾਨੂੰ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਅਸੀਂ ਇਸ ਪ੍ਰੋਗਰਾਮ ਇਸ ਜਿਹੜਾ ਵੀਕ ਹੈ ਇਸ ਦਾ ਅਸੀਂ ਅਖੀਰਲਾ ਜਿਹੜਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅਮਰੀਕਾ, UK ਅਤੇ ਆਸਟ੍ਰੇਲੀਆ ਵਿਚਾਲੇ ਹੋਇਆ AUKUS ਸਮਝੌਤਾ ਵਿਵਾਦਾਂ ਦੇ ਘੇਰੇ ਵਿੱਚ ਆ ਗਿਆ ਹੈ। ਸੋ ਫਰਾਂਸ ਨੇ ਅਮਰੀਕਾ ਅਤੇ ਆਸਟ੍ਰੇਲੀਆ ਤੋਂ ਆਪਣੇ ਜਿਹੜੇ ਐਂਬੈਸਡਰਾਂ ਨੂੰ ਗੱਲਬਾਤ ਦੇ ਬਹਾਨੇ ਜਿਹੜਾ ਵਾਪਸ ਸੱਦ ਲਿਆ। ਸੋ ਡਿਪਲੋਮੈਟਿਕ ਦੁਨੀਆ ਵਿੱਚ ਇਸ ਨੂੰ ਇੱਕ ਵੱਡੀ ਇਨਸਲਟ ਜਿਹੜਾ ਉਹ ਸਮਝਿਆ ਜਾਂਦਾ ਹੈ। ਸੋ ਦੂਸਰੇ ਪਾਸੇ ਦੁਨੀਆ ਵਿੱਚ ਨਿਊਕਲੀਅਰ ਹਥਿਆਰਾਂ ਤੇ ਪਾਬੰਦੀ ਦੀ ਜਿਹੜੀ ਮੰਗ ਕਰਨ ਵਾਲੀਆਂ ਤਨਜ਼ੀਮਾਂ ਬੜੇ ਸਖਤੇ ਵਿੱਚ ਨੇ।
ਸੋ ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਦੁਨੀਆ ਵਿੱਚ ਨਿਊਕਲੀਅਰ ਹਥਿਆਰਾਂ ਦੀ ਇੱਕ ਨਵੀਂ ਜਿਹੜੀ ਦੌੜ ਸ਼ੁਰੂ ਹੋ ਜਾਵੇਗੀ। ਸੋ ਯਾਦ ਰਹੇ, ਔਕਸ ਸਮਝੌਤੇ ਦੇ ਤਹਿਤ ਅਮਰੀਕਾ ਤੇ ਇੰਗਲੈਂਡ ਵੱਲੋਂ ਆਸਟ੍ਰੇਲੀਆ ਨੂੰ ਨਿਊਕਲੀਅਰ ਪਾਵਰ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਜਿਹੜੀਆਂ ਦਿੱਤੀਆਂ ਜਾਣੀਆਂ ਹਨ ਅਤੇ ਇਸ ਦੇ ਨਾਲ ਸੰਬੰਧਿਤ ਨਿਊਕਲੀਅਰ ਟੈਕਨੋਲੋਜੀ ਵੀ ਟ੍ਰਾਂਸਫਰ ਕੀਤੀ ਜਾਣੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਵਾਲੇ ਵੀਰ ਨਵਤੇਜ ਸਿੰਘ ਸੀਐਟਲ, ਜਿਨ੍ਹਾਂ ਨੂੰ ਪਿਆਰ ਨਾਲ ਬਿੰਦਰ ਕਿਹਾ ਜਾਂਦਾ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ। ਸਾਡੀ ਇਸ ਸੀਐਟਲ ਟ੍ਰਿਪ ਵੇਲੇ ਉਹ ਸਾਡੇ ਮੇਜ਼ਬਾਨ ਵੀ ਸਨ। ਪਰਿਵਾਰ ਬਹੁਤ ਵਧੀਆ ਢੰਗ ਨਾਲ ਜਿਹੜਾ ਜਿੱਥੇ ਸਿੱਖੀ ਨਾਲ ਜੁੜਿਆ ਹੋਇਆ ਉੱਥੇ ਆਏ ਗਏ ਦੀ ਸੇਵਾ ਸੰਭਾਲ, ਇਹ ਵੀ ਇੱਕ ਬਖਸ਼ਿਸ਼ ਹੁੰਦੀ ਹੈ। ਖ਼ਾਸ ਤੌਰ 'ਤੇ ਇਹ ਘਰ ਦੀਆਂ ਬੀਬੀਆਂ 'ਤੇ ਡਿਪੈਂਡ ਕਰਦਾ ਹੈ ਕਿ ਜੇ ਉਹ ਖਿੜੇ ਮੱਥੇ ਹੋਣ ਤੇ ਉੱਥੇ ਹੀ ਮਹਿਮਾਨ ਨਵਾਜ਼ੀ ਜਿਹੜੀ ਹੈ ਉਸ ਨੂੰ ਅੱਗੇ ਤੋਰਿਆ ਜਾਂਦਾ ਹੈ। ਅਦਰਵਾਈਜ਼ ਤਾਂ ਮੱਥੇ ਤੇ ਤਿਉੜੀਆਂ ਦਰਵਾਜ਼ੇ ਤੋਂ ਹੀ ਵਾਪਸ ਮੋੜ ਦਿੰਦੀਆਂ ਮਹਿਮਾਨ ਨੂੰ। ਸੋ ਉੱਥੇ ਉਹਨਾਂ ਨੇ TV 84 ਨੂੰ ਉਹ ਦੇਖਦੇ ਵੀ ਨੇ ਵੱਡੀ ਸਕਰੀਨ ਤੇ, ਉਹਨਾਂ ਦੇ ਘਰ 'ਚ ਜਿਹੜਾ ਉਹ ਲੱਗਾ ਹੁੰਦਾ। ਅਸੀਂ ਜਦੋਂ ਗਏ ਆ ਉਦੋਂ ਵੀ ਸ਼ਾਮ ਨੂੰ, ਸਵੇਰੇ ਵੀ ਉਹ ਜਿਹੜਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਲਾਈਵ ਪ੍ਰੋਗਰਾਮ ਹੁੰਦਾ ਉਹ ਵੀ ਚੱਲ ਰਿਹਾ ਹੁੰਦਾ ਹੈ। ਸੱਚੋ ਸੱਚ ਨੂੰ ਉਹ ਬਹੁਤ ਪਸੰਦ ਕਰਦੇ ਨੇ ਔਰ ਉਹਨਾਂ ਦੀ ਇਹ ਹਮੇਸ਼ਾ ਹੀ ਚਾਹਨਾ ਹੁੰਦੀ ਹੈ ਕਿ ਵੀ ਇਹ ਮੈਸੇਜ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਉਹਨਾਂ ਨੇ ਖੁਦ ਇਸ ਟ੍ਰਿਪ ਦੇ ਵੇਲੇ ਸਾਡੇ ਇਹ ਦੋਨੋਂ ਹੀ ਵੀਰ, ਜਿੱਥੇ ਨਵਤੇਜ ਸਿੰਘ ਬਿੰਦਰ, ਸਰ ਸਤਪਾਲ ਸਿੰਘ ਪਰੇਵਾਲ, ਇਹੀ ਪੇਸ਼ ਸੀ ਜਿੱਥੇ ਇਹਨਾਂ ਨੇ ਬਹੁਤ ਐਗਰੈਸਿਵਲੀ TV 84 ਦੀ ਸਪੋਰਟ ਦੇ ਲਈ ਮਿਹਨਤ ਕੀਤੀ ਔਰ ਅਸੀਂ ਇਹ ਸਮਝਦੇ ਹਾਂ ਕਿ ਇਹੀ ਸਾਡਾ ਸਰਮਾਇਆ ਨੇ। ਬਿਲਕੁਲ। ਬਾਕੀ ਠੀਕ ਹੈ, ਦੌਲਤ ਰੱਬ ਦਿੰਦਾ ਹੈ, ਜਿਹਨੂੰ ਕਿਹਨੂੰ ਦੇਣੀ ਹੈ ਕਿਹਨੂੰ ਨਹੀਂ ਦੇਣੀ ਇਹ ਵੀ ਰੱਬ ਨੇ ਹੀ ਆਪਣੇ ਕੋਲ ਰੱਖਿਆ ਹੋਇਆ। ਲੇਕਿਨ ਇਹ ਬਹੁਤ ਥੋੜਿਆਂ ਦੇ ਹਿੱਸੇ ਆਉਂਦਾ ਹੈ ਕਿ ਜਿੱਥੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਨੋ ਮੈਟਰ ਉਹ ਆਪ ਕਿੰਨੇ ਤੰਗ ਹੋਣ ਜਾਂ ਕਿਸ ਹਾਲਾਤ 'ਚ ਹੋਣ, ਉਹਨਾਂ ਨੂੰ ਲੱਗਦਾ ਹੈ ਵੀ ਨਹੀਂ, ਸਾਡਾ ਦਸਵੰਧ ਪੰਥ ਦੇ ਲਈ, ਲੋੜਵੰਦਾਂ ਦੀ ਮਦਦ ਦੇ ਲਈ ਜਾਣਾ ਚਾਹੀਦਾ। ਔਰ ਇਹ ਸਭ ਨੂੰ ਹੁਣ ਮਹਿਸੂਸ ਹੋ ਰਿਹਾ ਹੈ ਕਿ ਵੀ TV 84 ਜਿਹੜਾ ਇੱਕ ਰੋਲ ਅਦਾ ਕਰ ਰਿਹਾ ਹੈ ਇਸ ਵੇਲੇ, ਜਿਵੇਂ ਚਾਰ ਚਫੇਰਿਓਂ ਹਕੂਮਤ ਦੇ ਤੀਰ ਇੱਕ ਤੋਂ ਦੂਸਰੇ ਪਾਸਿਓਂ ਆ ਰਹੇ ਹੋਣ ਤੇ ਤੁਸੀਂ ਉਹ ਤੀਰ ਵੀ ਪੁੱਟ ਰਹੇ ਹੋ ਤੇ ਨਾਲ ਦੀ ਨਾਲ ਆਪਣਾ ਖਾਲਿਸਤਾਨੀ ਤੀਰ ਵੀ ਜਿਹੜਾ ਉਹ ਛੱਡ ਰਹੇ ਹੋ। ਸੋ ਅਸੀਂ ਵੀਰ ਨਵਤੇਜ ਸਿੰਘ ਜੀ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਬਹੁਤ ਵਾਰ ਇਹ ਠੀਕ ਹੈ ਕਿ ਮੈਜੋਰਿਟੀ ਦੁਨੀਆ ਰੋਟੀ ਕੱਪੜਾ ਮਕਾਨ ਇਸ ਦੌੜ 'ਚ ਹੁੰਦੀ ਹੈ ਤੇ ਜੇ ਕੁਛ ਗੁਆਂਢੀ ਦੇ ਹੋ ਵੀ ਰਿਹਾ ਹੋਏ ਤਾਂ ਇੱਕ ਇਹ ਐਟੀਟਿਊਡ ਵੀ ਹੈ ਕਿ ਮੈਨੂੰ ਕੀ ਹੈ। ਔਰ ਇਸ ਦਾ ਹੀ ਨਤੀਜਾ ਹੁੰਦਾ ਹੈ ਕਿ ਵੀ ਜਿਹੜੀ ਕਈ ਵਾਰ ਗੁਆਂਢੀ ਦੇ ਘਰ ਲੱਗੀ ਅੱਗ ਦੇਖਣ ਦਾ ਇੱਕ ਨਜ਼ਾਰਾ ਹੁੰਦਾ ਹੈ ਕਿ ਵੀ ਕਿਵੇਂ ਬਸੰਤ ਵਾਂਗ ਉਹ ਬਸੰਤਰ, ਲਫ਼ਜ਼ ਪੰਜਾਬੀ ਦਾ ਅੱਗ ਦੇ ਲਈ ਬਸੰਤਰ ਬਸੰਤ ਤੋਂ ਹੀ ਹੈ ਕਿਉਂਕਿ ਬਸੰਤ ਸਭ ਕੁਝ ਪੀਲਾ ਹੁੰਦਾ ਹੈ, ਉਸ ਰੰਗ ਦੇ ਵਿੱਚ ਸਰੋਂ ਦੇ ਫੁੱਲਾਂ ਦੇ ਰੰਗ 'ਚ ਰੰਗਿਆ ਹੁੰਦਾ ਹੈ। ਸੋ ਇਹ ਜਿਹੜਾ ਅਖਾਣ ਵੀ ਹੈ ਕਿ ਗੁਆਂਢੀ ਦੇ ਘਰ ਲੱਗੀ ਅੱਗ ਬਸੰਤਰ ਹੁੰਦੀ ਹੈ, ਪਰ ਜਦੋਂ ਆਪਣੇ ਲੱਗਦੀ ਹੈ ਫਿਰ ਉਹ ਅੱਗ ਬਣ ਜਾਂਦੀ ਹੈ। ਔਰ ਇਸ ਨੂੰ ਹੀ ਕਬੀਰ ਸਾਹਿਬ ਨੇ ਫਰਮਾਇਆ ਸੀ ਕਿ ਜੋ ਪੜੋਸੀ ਕੇ ਤੂੰ ਹੁਆ ਤੂੰ ਆਪਣੇ ਵੀ ਜਾਣ, ਕਿ ਜੋ ਕੁਝ ਗੁਆਂਢੀ ਨਾਲ ਵਾਪਰਿਆ ਉਹ ਸਮਝ ਤੇਰੇ ਨਾਲ ਵੀ ਹੋ ਰਿਹਾ। ਹੁਣ ਜਦੋਂ ਅਸੀਂ ਦੁਨੀਆ ਦੇ ਵਿੱਚ ਜਿਹੜੇ ਲੋਕ ਜਾਗਰੂਕ ਨੇ ਉਹ ਐਨਵਾਇਰਨਮੈਂਟ ਚੇਂਜ ਦੀ ਗੱਲ ਕਰਦੇ ਨੇ, ਕਲਾਈਮੇਟ ਦੇ ਵਿੱਚ ਕਿੰਨੀ ਵੱਡੀ ਤਬਦੀਲੀ ਹੋ ਰਹੀ ਹੈ। ਇਸ ਵਾਰ ਜਿਹੜਾ UK ਬੇਸਡ ਸੰਸਥਾਵਾਂ ਦਾ ਇੱਕ ਵੱਡਾ ਸਰਵੇ ਸੀ ਕਿ ਦੁਨੀਆ ਦੇ ਵਿੱਚ ਜਿੰਨੀ ਗਰਮੀ ਇਸ ਸਾਲ ਪਈ ਹੈ ਇਹ ਅੱਜ ਤੋਂ 100 ਸਾਲ ਪਹਿਲਾਂ ਨਾਲੋਂ ਦੁੱਗਣਾ ਟੈਂਪਰੇਚਰ ਚਲਾ ਗਿਆ ਕਿਉਂਕਿ ਵੱਡੇ ਵੱਡੇ ਗਲੇਸ਼ੀਅਰ ਮੈਲਟ ਹੋਏ ਨੇ ਓਜ਼ੋਨ ਲੇਅਰ ਕਰਕੇ, ਔਰ ਜੋ ਅਸੀਂ ਐਨਵਾਇਰਨਮੈਂਟ ਦੇ ਨਾਲ ਕਰ ਰਹੇ ਔਰ ਇਸ ਨਾਲ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜੀਆਂ ਫੋਰੈਸਟ ਫਾਇਰਸ ਆਸਟ੍ਰੇਲੀਆ 'ਚ ਕਿੰਨੀ ਤਬਾਹੀ ਹੋਈ ਪਿਛਲੇ ਸਮੇਂ 'ਚ, ਐਮਾਜ਼ੋਨ ਫਾਇਰਸ, ਈਵਨ ਅਮਰੀਕਾ, ਵੈਸਟਰਨ USA, ਕੈਲੀਫੋਰਨੀਆ, ਕਿੰਨੀ ਤਬਾਹੀ ਔਰ ਕਿੰਨਾ ਕੁਛ ਹੋਇਆ। ਇਸ ਸਭ ਦਾ ਵੱਡਾ ਕਾਰਨ ਕਲਾਈਮੇਟ ਚੇਂਜ ਹੈ। ਇਸ ਲਈ ਜਿਨ੍ਹਾਂ ਨੂੰ ਬਹੁਤ ਵਾਰ ਅਸੀਂ ਕਾਲਜਾਂ ਔਰ ਦੂਸਰੀਆਂ ਯੂਨੀਵਰਸਿਟੀਆਂ ਦੇ ਸਟੂਡੈਂਟਸ ਜਿਹੜੇ ਅਦਰਵਾਈਜ਼ ਕੋਈ ਕਨਵੈਨਸ਼ਨਲੀ ਰਿਲੀਜੀਅਸ ਨਹੀਂ ਅੱਜ ਦੀ ਜਨਰੇਸ਼ਨ,
ਪਰ ਉਹ ਬਹੁਤ ਜਾਗਰੂਕ ਨੇ ਇਹਨਾਂ ਮੁੱਦਿਆਂ ਦੇ ਉੱਤੇ ਕਿ ਵੀ ਇਹ ਕਿਵੇਂ ਸਾਡੀ ਪਲੈਨਟ ਨੂੰ ਡਿਸਟਰੋਏ ਕਰ ਰਿਹਾ ਹੈ, ਇਹ ਜਿਹੜਾ ਕਲਾਈਮੇਟ ਚੇਂਜ ਹੈ ਔਰ ਉਹਦੇ ਲਈ ਕਿਵੇਂ ਪੋਲਿਊਸ਼ਨ ਲੈਵਲ ਦਾ ਥੱਲੇ ਲਿਆਉਣਾ, ਕਿਵੇਂ ਜਿਹੜੀ ਐਨਰਜੀ ਉਹ ਭਾਵੇਂ ਕੋਲ ਨਾਲ ਹੋਏ ਜਾਂ ਦੂਸਰੇ ਢੰਗਾਂ, ਜੇ ਐਵੇਂ ਨਾ ਹੁੰਦਾ ਤਾਂ ਹੁਣ ਤੱਕ ਕੋਲੇ ਦੀ ਵਰਤੋਂ ਹੁੰਦੀ, ਕੋਲੇ ਚੋਂ ਨਿਕਲ ਕੇ ਡੀਜ਼ਲ ਤੱਕ, ਗੈਸ ਤੱਕ, ਔਰ ਫਿਰ ਅੱਗੇ ਤੁਰਿਆ ਹੋਇਆ ਕਿ ਭਾਈ ਕਿਵੇਂ ਹੁਣ ਇਸੇ ਤਰ੍ਹਾਂ ਜਿਨ੍ਹਾਂ ਨੇ ਇੱਥੇ ਲੌਬੀ ਕੀਤੀ, ਜਦੋਂ ਹੁਣ ਇਲੈਕਟ੍ਰਿਕ ਕਾਰਸ ਜਾਂ ਦੂਜੇ ਭਾਵੇਂ ਸਾਹਮਣੇ ਤਾਂ 30 ਸਾਲ ਪਹਿਲਾਂ ਦੀਆਂ ਆਈਆਂ ਹੋਈਆਂ, ਲੇਕਿਨ ਹੁਣ ਇਹ ਇਸ ਲਈ ਹੈ ਕਿਉਂਕਿ ਇਹ ਐਫੀਸ਼ੀਐਂਟ ਤਾਂ ਹੈ ਹੀ ਨੇ, ਪੋਲਿਊਸ਼ਨ ਨੂੰ ਰੋਕਦੀਆਂ। ਸੋ ਇਸੇ ਤਰ੍ਹਾਂ ਅੱਜ ਤੋਂ ਜਦੋਂ ਪਹਿਲੇ ਨਿਊਕਲੀਅਰ ਬੰਬ ਹੀਰੋਸ਼ੀਮਾ ਨਾਗਾਸਾਕੀ ਤੇ ਅਮਰੀਕਾ ਨੇ ਡ੍ਰੌਪ ਕੀਤੇ, ਅਮਰੀਕਾ ਪਹਿਲੀ ਕੰਟਰੀ ਬਣਿਆ ਜਿਹਦੇ ਕੋਲ ਐਟੋਮਿਕ ਪਾਵਰ ਆਈ। ਅਗਲੇ ਫਿਰ 10-12 ਸਾਲਾਂ 'ਚ ਅਸੀਂ ਦੇਖਦੇ ਹਾਂ ਕਿ ਅਮਰੀਕਾ ਤੋਂ ਬਾਅਦ ਰਸ਼ੀਆ, ਜਿਹਦਾ ਪਹਿਲਾ ਨਾਂ ਸੋਵੀਅਤ ਯੂਨੀਅਨ ਸੀ, ਉਹ ਇੱਕ ਨਿਊਕਲੀਅਰ ਪਾਵਰਡ ਕੰਟਰੀ ਬਣਿਆ, ਔਰ ਫਿਰ ਬ੍ਰਿਟਨ, ਗ੍ਰੇਟ ਬ੍ਰਿਟੇਨ ਜਿਹਨੂੰ ਕਿਹਾ ਜਾਂਦਾ ਹੈ, ਯੂਨਾਈਟਿਡ ਕਿੰਗਡਮ, ਫਰਾਂਸ, ਔਰ ਫਿਰ ਚਾਈਨਾ ਐਂਡ ਤੱਕ 60s ਤੱਕ ਪਹੁੰਚਦੇ ਹਾਂ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੀ ਇਨ ਬਿਟਵੀਨ ਜਿਹੜਾ 70s 80s ਦੇ ਵਿੱਚ ਨਾਰਥ ਕੋਰੀਆ ਔਰ ਇਜ਼ਰਾਈਲ, ਭਾਵੇਂ ਉਹਨਾਂ ਨੇ ਓਪਨ ਟੈਸਟ ਕਰਕੇ ਆਪਣੇ ਆਪ ਨੂੰ ਡਿਕਲੇਅਰ ਨਹੀਂ ਕੀਤਾ, ਉਹ ਨਿਊਕਲੀਅਰ ਪਾਵਰਸ ਬਣੀਆਂ। ਇੰਡੀਆ ਨੇ ਪੋਖਰਾਨ ਦੇ ਵਿੱਚ 1974 ਦੇ ਵਿੱਚ ਕਰੂਡ ਬੇਸ਼ੱਕ ਉਹ ਬੰਬ ਸੀ ਐਟਮ, ਉਹਦੇ ਨਾਲ ਆਪਣੇ ਆਪ ਨੂੰ ਐਟੋਮਿਕ ਸ਼ਕਤੀ ਐਲਾਨੇ ਆ, ਪਰ 1998 ਦੇ ਵਿੱਚ ਅਸੀਂ ਦੇਖਦੇ ਹਾਂ ਔਰ ਇੰਡੀਆ ਔਰ ਪਾਕਿਸਤਾਨ, ਜਿਨ੍ਹਾਂ ਨੇ ਇੰਡੀਆ ਨੇ ਪੋਖਰਾਨ ਦੇ ਵਿੱਚ 5 ਧਮਾਕੇ ਕੀਤੇ ਔਰ ਪਾਕਿਸਤਾਨ ਨੇ ਬਲੋਚਿਸਤਾਨ ਦੇ ਡੈਜ਼ਰਟ ਦੇ ਵਿੱਚ 6 ਧਮਾਕੇ ਕਰਕੇ ਆਪਣੇ ਆਪ ਨੂੰ ਨਿਊਕਲੀਅਰ ਪਾਵਰ ਐਲਾਨਿਆ। ਹੁਣ ਜ਼ਾਹਰ ਹੈ ਕਿ ਇਹ 5 ਨਿਊਕਲੀਅਰ ਕਲੱਬ ਦੇ ਮੈਂਬਰ ਨੇ, ਔਰ ਜੇ ਤੁਸੀਂ ਇਹਦੇ 'ਚ ਇੰਡੀਆ, ਪਾਕਿਸਤਾਨ, ਨਾਰਥ ਕੋਰੀਆ, ਇਜ਼ਰਾਈਲ ਜੋੜੋ ਤਾਂ 9 ਮੁਲਕ ਬਣ ਜਾਂਦੇ ਨੇ। ਬਿਲਕੁਲ। ਲੇਕਿਨ ਇਹ ਇੱਕ ਬੜੀ ਜ਼ੋਰਦਾਰ ਲਹਿਰ ਦੁਨੀਆ 'ਚ 60s ਦੇ ਵਿੱਚ ਹੀ ਚੱਲੀ, ਜਿਸ 'ਚੋਂ ਇਹ ਜਿਹੜੀ ਇੱਕ ਟਰਮ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ, ਪ੍ਰੋਲੀਫਰੇਟ ਹੁੰਦਾ ਹੈ ਕਿਸੇ ਚੀਜ਼ ਦਾ ਫੈਲਣਾ, ਔਰ ਨਾਨ ਹੁੰਦਾ ਹੈ ਕਿ ਨਾ ਫੈਲੇ, ਔਰ ਉਸ ਦਾ ਨਤੀਜਾ ਸੀ ਕਿ ਬੜੀਆਂ ਸਟਰੋਂਗ ਲੌਬੀਜ਼ ਜਿਹੜੀਆਂ ਦੁਨੀਆ ਦੇ ਵਿੱਚ ਖੜੀਆਂ ਹੋਈਆਂ, ਜਿਹੜੇ ਜ਼ਾਹਰ ਹੈ ਨਵੀਂ ਜਨਰੇਸ਼ਨ ਸੀ, ਜਿਨ੍ਹਾਂ ਨੂੰ ਲੱਗਾ ਕਿ ਵੀ ਇਹ ਜੋ ਕੁਝ ਇਕੱਠਾ ਕੀਤਾ ਜਾ ਰਿਹਾ ਹੈ ਇਹ ਤਾਂ ਆਪਣੀ ਤਬਾਹੀ ਦਾ ਸਮਾਨ ਹੈ। ਜੇ ਇੱਕ ਪਾਵਰ, ਕਿਉਂਕਿ ਗੱਲ ਇਹ ਨਹੀਂ ਹੈ ਜਦੋਂ ਤੁਸੀਂ ਕਨਵੈਨਸ਼ਨਲ ਵਾਰਫੇਅਰ ਦੀ ਗੱਲ ਕਰਦੇ ਹੋ, ਜਦੋਂ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਤਾਂ ਟੈਂਕ ਵੀ ਨਹੀਂ ਸੀ, ਫਸਟ ਵਰਲਡ ਵਾਰ ਵੇਲੇ ਨਹੀਂ ਸੀ, ਹਵਾਈ ਜਹਾਜ਼ ਵੀ ਇਸਤੇਮਾਲ ਨਹੀਂ ਹੋਏ, ਸੋ ਇਹ ਗੱਲ ਸਪਰੈਡ ਹੁੰਦੀ ਚਲੀ ਗਈ। ਲੇਕਿਨ ਫਿਰ ਵੀ ਜਿੱਥੇ ਰਵਾਇਤੀ ਜੰਗਾਂ ਜਿਸ ਥਾਂ 'ਤੇ ਲੜੀਆਂ ਜਾਂਦੀਆਂ ਸੀ ਉਹਨਾਂ ਦੀ ਤਬਾਹੀ ਹੁੰਦੀ ਸੀ, ਪਰ ਐਟਮ ਨੇ ਤਾਂ ਇਹ ਸਾਬਤ ਕਰ ਦਿੱਤਾ ਹੈ ਕਿ ਭਾਈ ਜਦੋਂ ਇਸ ਕਿਸਮ ਦੇ ਬੰਬ ਜਾਂ ਐਟੋਮਿਕ ਪਾਵਰ ਜਿਹੜੀ ਕਿ ਜਿਹਦੀ ਕਿ ਐਂਡਲੈਸ ਉਸ ਦਾ ਚੇਨ ਬਣਦੀ ਜਾਂਦੀ ਹੈ, ਇਹ ਤਾਂ ਸਾਰੇ ਐਨਵਾਇਰਨਮੈਂਟ 'ਚ ਆ ਜਾਂਦਾ ਹੈ। ਸੋ ਇਹੀ ਕਾਰਨ ਸੀ ਕਿ ਇਸ ਗੱਲ ਦੇ ਉੱਤੇ ਬਹੁਤ ਸਟਰੋਂਗ ਦੁਨੀਆ ਦੇ ਵਿੱਚ ਇੱਕ ਮੂਵਮੈਂਟ ਖੜੀ ਹੋਈ ਕਿ ਬਈ ਇਹ ਨਿਊਕਲੀਅਰ ਬੰਬ ਨਹੀਂ ਬਣਾਉਣਾ ਜਾਂ ਨਿਊਕਲੀਅਰ ਐਨਰਜੀ ਜਿਹੜੀ ਹੈ ਇਸ ਦੇ ਉੱਤੇ ਕਰਬ ਲਾਇਆ ਜਾਏ। ਨਤੀਜੇ ਦੇ ਤੌਰ ਤੇ ਇੱਕ ਸਟੇਜ ਐਸੀ ਆਈ ਕਿ ਯੂਨਾਈਟਿਡ ਨੇਸ਼ਨਸ ਦੇ ਕੁੱਲ ਜਿੰਨੇ ਮੈਂਬਰ ਦੇਸ਼ ਸੀ, ਹੁਣ ਤਾਂ 194 ਨੇ, ਪਰ ਉਦੋਂ ਸ਼ਾਇਦ ਇਹ ਤਾਂ ਬਹੁਤ ਸਾਰੇ 1990 ਤੋਂ ਬਾਅਦ ਸੋਵੀਅਤ ਯੂਨੀਅਨ ਟੁੱਟਿਆ, ਉਹਦੇ 15 ਹਿੱਸੇ ਬਣੇ, ਯੂਗੋਸਲਾਵੀਆ ਦੇ 7-8 ਬਣੇ। ਇੱਕ ਸਟੇਜ ਤੇ ਸਿਰਫ ਜਿਹੜਾ 3 ਮੁਲਕ ਐਸੇ ਸੀ ਜਿਨ੍ਹਾਂ ਨੇ ਇਸ ਟ੍ਰੀਟੀ ਦੇ ਉੱਤੇ, ਹੁਣ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਦੇ ਉੱਤੇ ਇੱਕ ਫਿਰ ਆਈ NPT, ਉਹਨੂੰ ਕਿਹਾ ਗਿਆ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ, ਕਿ ਬਈ ਅਸੀਂ ਨਹੀਂ ਇਹਨੂੰ ਸਪਰੈਡ ਕਰਾਂਗੇ। ਉਸ ਦੇ ਵਿੱਚ ਸ਼ਾਇਦ ਕਿਊਬਾ, ਲੀਬੀਆ ਔਰ ਇੱਕ ਹੋਰ ਮੁਲਕ ਜਿਹੜਾ ਉਹ ਸਿਰਫ 3 ਦੇਸ਼ ਰਹਿ ਗਏ ਸੀ ਜਿਨ੍ਹਾਂ ਨੇ ਇਸ ਦੇ ਉੱਤੇ ਦਸਤਖਤ ਨਹੀਂ ਸੀ ਕੀਤੇ, ਬਾਕੀ ਸਾਰੇ ਉਸ ਦੇ ਨਾਲ। ਇਹ ਲੱਗਦਾ ਸੀ ਕਿ ਬਈ ਦੁਨੀਆ 'ਚ, ਔਰ ਇਹ ਵੀ ਹੋ ਰਿਹਾ ਸੀ ਜਦੋਂ ਸੋਵੀਅਤ ਯੂਨੀਅਨ ਟੁੱਟਿਆ, ਰਸ਼ੀਆ ਨਾਲ ਅਮਰੀਕਾ ਨੇ ਸਮਝੌਤਾ ਕੀਤਾ ਕਿ ਨਿਊਕਲੀਅਰ ਵਾਰਹੈਡਸ ਦੀ ਗਿਣਤੀ ਘਟਾਈ ਜਾਏ, ਲੇਕਿਨ ਹੁਣ ਅਸੀਂ ਦੇਖਦੇ ਹਾਂ ਕਿ ਵੀ ਨਾ ਸਿਰਫ ਉਹੀ ਵਾਰਹੈਡ ਜਾਂ ਰਸ਼ੀਆ, ਚਾਈਨਾ ਉਸੇ ਨਵੀਂ ਦੌੜ 'ਚ ਆਏ ਨੇ, ਪਰ ਜਿਹੜਾ ਸਮਝੌਤਾ ਜਿਹਨੂੰ ਔਕਸ ਦਾ ਨਾਂ ਦਿੱਤਾ ਗਿਆ, ਔਰ ਮੈਂ ਇਸ ਸਾਰੇ ਵੇਰਵੇ ਨੂੰ ਇਸ ਲਈ ਡਿਸਕਸ ਕੀਤਾ ਹੈ, ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ
ਆਸਟ੍ਰੇਲੀਆ, ਯੂਕੇ, ਯੂਐਸ ਇਹਨਾਂ ਵਿਚਾਲੇ ਜਿਹੜਾ ਸਮਝੌਤਾ ਜਿਹਨੂੰ AUKUS ਦਾ ਨਾਂ ਦਿੱਤਾ ਗਿਆ ਹੈ, ਉਹਦੇ ਤਹਿਤ ਅਮਰੀਕਾ ਔਰ ਯੂਕੇ ਆਸਟ੍ਰੇਲੀਆ ਦੀ ਮਦਦ ਕਰੇਗਾ 8 ਨਿਊਕਲੀਅਰ ਪਾਵਰਡ ਸਬਮੈਰੀਨਸ ਬਣਾਉਣ ਦੇ ਲਈ। ਔਰ ਉਸ ਚੋਂ ਜਿਹੜਾ ਪਹਿਲੀ ਡੀਲ ਵਰਥ ਬਿਲੀਅਨਸ ਆਫ ਡਾਲਰਸ ਦੀ ਆਸਟ੍ਰੇਲੀਆ ਨੇ ਫਰਾਂਸ ਦੇ ਨਾਲ ਕੀਤੀ ਹੋਈ ਸੀ, ਉਹ ਕੈਂਸਲ ਹੋਈ। ਹੁਣ ਉਹਦੇ ਮੁਤਾਬਕ ਆਲਰੇਡੀ ਸਬਮੈਰੀਨ ਜਾਂ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਪਣਡੁੱਬੀਆਂ ਪਾਣੀ ਦੇ ਵਿੱਚ, ਇਸ ਲਈ ਉਹਨੂੰ ਪਣਡੁੱਬੀ ਪੰਜਾਬੀ 'ਚ ਕਹਿੰਦੇ ਨੇ, ਪਾਣੀ ਦੇ ਵਿੱਚ ਡੁੱਬੀਆਂ ਹੋਈਆਂ। ਵੈਸੇ ਤਾਂ ਜਿਹੜੇ ਖੂਹ ਨੇ, ਖੂਹ ਦੇ ਲਈ ਵੀ ਸਾਡਾ ਦੇਸੀ ਲਫ਼ਜ਼ ਕਿਸੇ ਜ਼ਮਾਨੇ 'ਚ ਪਨ ਘਟ ਹੁੰਦਾ ਸੀ, ਘਟ ਉਹ ਹੈ ਖੂਹ, ਪਨ ਪਾਣੀ ਲਈ, ਪਨ ਘਟ। ਉਸ ਦੇ ਉੱਤੇ ਕਿੰਨੇ ਹੀ ਜਿਹੜੇ ਕਲਾਸਿਕ ਉਸ ਜ਼ਮਾਨੇ ਦੇ ਗੀਤ ਨੇ। ਸੋ ਇਹ ਪਨ ਡੁੱਬੀ, ਪਾਣੀ ਦੇ ਵਿੱਚ ਡੁੱਬਣ ਵਾਲੀ। ਪਰ ਜਿਵੇਂ ਇਹ ਸਾਰੀਆਂ ਡੀਜ਼ਲ ਆਪਰੇਟਡ ਰਹੀਆਂ ਨੇ, ਔਰ ਉਹਦੇ 'ਚ ਵੀ ਸੀ ਕਿ ਫਰਾਂਸ ਇਸ ਦੀ ਖਾਸ ਮੁਹਾਰਤ ਰਹੀ ਹੈ, ਇਹ ਸਾਰੀਆਂ ਸਬਮੈਰੀਨਸ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਸ ਨੂੰ ਬਣਾਉਣ ਦੇ ਵਿੱਚ ਪਾਕਿਸਤਾਨ ਦੇ ਕੋਲ ਵੀ ਉਹ ਸਾਰੇ ਫਰਾਂਸ ਨਾਲ ਹੀ ਡੀਲ ਕਰਦੇ ਸੀ, ਔਰ ਆਸਟ੍ਰੇਲੀਆ ਨੇ ਵੀ ਟ੍ਰੈਡੀਸ਼ਨਲ ਉਸ ਲਈ। ਹੁਣ ਇਹ ਤਾਂ ਜ਼ਰੂਰ ਹੈ ਕਿ ਜੀ ਡੀਜ਼ਲ ਵਾਲੀ ਜਿਹੜੀ ਹੈ, ਕਿਉਂਕਿ ਉਸ ਦੀਆਂ ਬੈਟਰੀਜ਼ ਚਾਰਜ ਕਰਨ ਦੀ ਲੋੜ ਹੁੰਦੀ ਹੈ, ਉਹ ਥੋੜ੍ਹੀ ਦੇਰ ਬਾਅਦ ਜਿਹੜੀ ਹੈ ਉੱਪਰ ਆ ਕੇ ਉਹਨੂੰ ਜਿਹੜਾ ਹੈ ਉਹ ਓਪਨ ਦੇ ਵਿੱਚ ਚਾਰਜ ਹੁੰਦੀ ਹੈ, ਫਿਰ ਉਹ ਪਾਣੀ ਦੇ ਥੱਲੇ ਜਾਂਦੀ ਹੈ, ਪਾਣੀ ਦੀ ਸਤ੍ਹਾ ਤੇ ਸਰਫੇਸ ਤੇ ਆਉਂਦੀ ਹੈ, ਉਦੋਂ ਸਪਾਟ ਹੋ ਸਕਦੀ ਹੈ। ਸੋ ਇਹ ਜਿਹੜੀਆਂ ਨਿਊਕਲੀਅਰ ਪਾਵਰਡ ਨੇ, ਇਹਨਾਂ ਦੇ ਵਿੱਚ ਜਿਹੜੀ ਹੈ ਉਹ ਲਿਮਿਟਲੈਸ ਹੈ, ਉਹ ਰਹਿੰਦੀਆਂ ਨੇ। ਲੇਕਿਨ ਜਿਵੇਂ ਕੱਲ੍ਹ ਅਸੀਂ ਜਦੋਂ ਗੱਲ ਕੀਤੀ ਔਰ ਬਹੁਤ ਸਾਰੀ ਜਿਹੜਾ ਇਹਦੇ ਤੇ ਆਇਆ ਸੀ ਕਿ ਜੀ ਨਹੀਂ, ਇਹ ਜਿਹੜਾ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਆਸਟ੍ਰੇਲੀਆ ਨਿਊਕਲੀਅਰ ਪਾਵਰ ਡਿਵੈਲਪ, ਉਹ ਰਿਐਕਟਰ ਜਿਹੜੇ ਨੇ ਉਹ ਨਹੀਂ ਹੋਣਗੇ ਜਿਹੜੇ ਕਿ ਯੂਰੇਨੀਅਮ ਐਨਰਿਚ ਕਰਦੇ ਨੇ, ਜਿਨ੍ਹਾਂ ਨਾਲ ਨਿਊਕਲੀਅਰ ਬੰਬ ਬਣਾਇਆ ਜਾਂਦਾ ਹੈ। ਪਰ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਅਲਟੀਮੇਟਲੀ ਜਿਹੜੀਆਂ ਇਹ ਨਿਊਕਲੀਅਰ ਪਾਵਰਡ ਸਬਮੈਰੀਨਸ ਯੂਕੇ ਔਰ ਅਮਰੀਕਾ ਯੂਜ਼ ਕਰਦਾ ਹੈ, ਇਹ ਉਹੀ ਜਿਹੜਾ ਯੂਰੇਨੀਅਮ ਇਸ ਦੇ ਵਿੱਚ ਇਸਤੇਮਾਲ ਹੁੰਦਾ ਹੈ, ਉਹੀ ਐਨਰਿਚਡ ਯੂਰੇਨੀਅਮ ਉਸੇ ਲੈਵਲ ਦਾ ਹੈ ਜਿਹੜਾ ਨਿਊਕਲੀਅਰ ਬੰਬ ਬਣਾਉਣ ਲਈ ਇਸਤੇਮਾਲ ਹੁੰਦਾ ਹੈ। ਜਦੋਂ ਕਿ ਫਰਾਂਸ ਜਾਂ ਚਾਈਨਾ ਜਿਹੜੇ ਬੇਸ਼ੱਕ ਨਿਊਕਲੀਅਰ ਪਾਵਰਡ ਯੂਜ਼ ਵੀ ਕਰਦੇ ਨੇ, ਉਹਨਾਂ ਦਾ ਜਿਹੜਾ ਲੋ ਐਨਰਿਚਡ ਯੂਰੇਨੀਅਮ ਹੈ, ਉਹਦੇ ਚੋਂ ਨਿਊਕਲੀਅਰ ਜਿਹੜਾ ਹੈ ਉਹ ਬੰਬ ਨਹੀਂ ਬਣਾਇਆ ਜਾ ਸਕਦਾ। ਹੁਣ ਇਹਨੂੰ ਲੈ ਕੇ ਜਿਹੜੀ ਹੈ ਇੱਕ ਚਰਚਾ, ਔਰ ਖ਼ਾਸ ਤੌਰ 'ਤੇ ਅੱਜ ਇੱਕ ਬੜਾ ਡੀਟੇਲ ਆਰਟੀਕਲ ਦਾ ਇਕੋਨੋਮਿਸਟ, ਦੁਨੀਆ ਦੀ ਇੱਕ ਬੜੀ ਪ੍ਰੋਮੀਨੈਂਟ ਮੈਗਜ਼ੀਨ ਹੈ, ਉਸ ਦੇ ਵਿੱਚ ਵੀ ਹੈ, ਔਰ ਉਹਦੇ 'ਚ ਇਹ ਹੈ ਕਿ ਵਾਟ ਡਜ਼ ਦਾ ਆਸਟ੍ਰੇਲੀਅਨ ਸਬਮੈਰੀਨ ਡੀਲ ਮੀਨ ਫਾਰ ਨਾਨ ਪ੍ਰੋਲੀਫਰੇਸ਼ਨ, ਕਿ ਵੀ ਇਹਨੇ ਕਿਵੇਂ ਨਾਨ ਪ੍ਰੋਲੀਫਰੇਸ਼ਨ, ਬੇਸ਼ੱਕ ਇਹ ਡਾਇਰੈਕਟ ਵਾਇਓਲੇਸ਼ਨ ਨਹੀਂ ਹੈ NPT ਦੀ, ਹਾਲਾਂਕਿ NPT ਨੂੰ ਜਿਹੜਾ ਹੈ ਉਹ ਨਹੀਂ ਮੰਨਿਆ ਹੋਇਆ, ਨਾ ਤਾਂ ਇੰਡੀਆ ਨੇ ਦਸਤਖਤ ਕੀਤੇ ਨਾ ਪਾਕਿਸਤਾਨ ਨੇ ਕੀਤੇ, ਕਿਉਂਕਿ ਪਾਕਿਸਤਾਨ ਦਾ ਤਾਂ ਹਮੇਸ਼ਾ ਇਹ ਰਿਹਾ ਵੀ ਜੇ ਇੰਡੀਆ ਦਸਤਖਤ ਕਰੇਗਾ ਤੇ ਅਸੀਂ ਦਸਤਖਤ ਕਰਾਂਗੇ। ਇਸੇ ਤਰ੍ਹਾਂ ਜਦੋਂ ਪ੍ਰੈਸਲਰ ਅਮੈਂਡਮੈਂਟ ਲਾਈ ਗਈ 1998 'ਚ, ਦੋਨਾਂ ਇੰਡੀਆ ਪਾਕਿਸਤਾਨ ਨੇ ਜਿਹੜੇ ਨੇ ਧਮਾਕੇ ਕੀਤੇ, ਤੇ ਉਸ ਤੋਂ ਬਾਅਦ ਜਦੋਂ ਜੂਨੀਅਰ ਬੁਸ਼ ਨੇ ਇੰਡੀਆ ਨੂੰ ਜਿਹੜੀ ਟੈਕਨੋਲੋਜੀ ਇਸ ਰਿਲੇਟਡ ਟ੍ਰਾਂਸਫਰ ਕਰਨ ਦੀ ਗੱਲ ਕੀਤੀ, ਇੱਦਾਂ ਦੀ ਜੋ ਆਸਟ੍ਰੇਲੀਆ ਨੂੰ ਹੁਣ ਕਰ ਰਹੇ ਨੇ, ਇਹ ਤਾਂ 60-65 ਸਾਲ ਪਹਿਲਾਂ ਅੱਜ ਤੱਕ ਸਿਰਫ ਅਮਰੀਕਾ ਨੇ UK ਨੂੰ ਟ੍ਰਾਂਸਫਰ ਕੀਤੀ ਸੀ, ਪਹਿਲਾਂ ਕਦੇ ਨਹੀਂ ਕੀਤੀ ਗਈ। ਪਰ ਇੰਡੋ US ਨਿਊਕਲੀਅਰ ਡੀਲ ਦਾ ਮਤਲਬ ਤਾਂ ਇਹੀ ਸੀ ਕਿ ਉਹਨਾਂ ਨੇ ਰਿਐਕਟਰ ਬਣਾਉਣੇ ਸੀ ਇੰਡੀਆ 'ਚ। ਹਾਲਾਂ ਬਾਅਦ ਦੇ ਵਿੱਚ ਉਹ ਜ਼ਿਆਦਾ 2 ਰਿਐਕਟਰ ਦਾ ਠੇਕਾ ਫਰਾਂਸ ਨੂੰ ਦਿੱਤਾ ਹੈ, ਲੇਕਿਨ ਉਦੋਂ ਵੀ ਇਹ ਗੱਲ ਸਾਹਮਣੇ ਸੀ ਕਿ ਵੀ ਕਿਉਂਕਿ ਇੰਡੀਆ ਨੇ ਨਾ NPT ਤੇ ਦਸਤਖਤ ਕੀਤੇ ਨੇ, ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਤੇ, ਨਾ ਹੀ ਦੂਸਰੀ ਟ੍ਰੀਟੀ ਜਿਹੜੀ ਅਮਰੀਕਾ ਨੇ ਕੰਪਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਬਣਾਈ ਹੋਈ ਹੈ, ਜਿਹਦੇ ਥੱਲੇ ਬਾਅਦ 'ਚ ਜਿਹੜਾ ਉਹ ਪ੍ਰੈਸਲਰ ਅਮੈਂਡਮੈਂਟ ਵੀ ਲੱਗੀ, ਉਹ ਇੱਕ ਐਡੀਸ਼ਨਲ ਸੀ ਪ੍ਰੈਸਲਰ ਅਮੈਂਡਮੈਂਟ, ਇਸ ਲਈ ਇੰਡੀਆ ਤਾਂ ਕੁਆਲੀਫਾਈ ਨਹੀਂ ਸੀ ਕਰਦਾ। ਪਰ ਜੂਨੀਅਰ ਬੁਸ਼ ਨੇ ਵਨ ਟਾਈਮ ਐਕਸੈਪਸ਼ਨ ਕਹਿ ਕੇ ਨਿਊਕਲੀਅਰ ਸਪਲਾਇਰ ਗਰੁੱਪ ਜਿਹਦੇ 45 ਮੈਂਬਰ ਸੀ, ਔਰ ਜਿੱਥੇ ਫੈਸਲਾ ਕੰਸੈਂਸਸ ਨਾਲ ਹੁੰਦਾ ਹੈ, ਚਾਈਨਾ ਨੂੰ ਮਨਾਇਆ, ਨਿਊਜ਼ੀਲੈਂਡ ਜਿਹੜਾ ਬੜਾ ਫਰਮ ਹੈ ਇਸ NPT ਦੇ ਉੱਤੇ, ਉਹਨਾਂ ਨੂੰ ਮਨਾਇਆ। ਨਤੀਜੇ ਦੇ ਤੌਰ ਤੇ ਤੁਸੀਂ ਇੱਕ ਵਾਰ ਇੱਕ ਲੂਪ ਹੋਲ ਇਸਤੇਮਾਲ ਕਰ ਲਓ, ਉਹਨਾਂ ਨੇ ਕਿਹਾ ਜੀ ਵਨ ਟਾਈਮ ਹੈ। ਹੁਣ ਇਹੀ ਗੱਲ ਆਸਟ੍ਰੇਲੀਆ ਦੇ ਹਵਾਲੇ ਨਾਲ ਜਦੋਂ ਜਿਹੜੇ NPT ਪ੍ਰੋਲੀਫਰੇਸ਼ਨ ਰੋਕਣ ਵਾਲੇ ਨੇ, ਉਹ ਕਹਿੰਦੇ ਨੇ ਵੀ ਅਮਰੀਕਾ ਨੇ ਤਾਂ ਉਹ ਮੁਹਾਜ਼ ਸਾਰਾ ਖੋਲ੍ਹ ਦਿੱਤਾ ਹੈ, ਕੌਣ ਰੋਕੇਗਾ ਈਰਾਨ ਨੂੰ? ਈਰਾਨ ਕਿਉਂ ਨਹੀਂ ਫਿਰ ਬਣਾ ਸਕਦਾ? ਉਹ ਈਰਾਨ ਵੀ ਕਹੇਗਾ ਜੀ ਮੈਂ ਤਾਂ
ਲੈ ਲੈਣਾ ਚੀਨ ਤੋਂ। ਔਰ ਇਹ ਸਾਰਾ ਇਸ ਇਕਨੋਮਿਸਟ ਦੇ ਆਰਟੀਕਲ ਦੇ ਵਿੱਚ ਉਹਨੇ ਡਿਸਕਸ ਕੀਤਾ ਹੈ ਕਿ ਵੀ ਇਹਨੇ ਇੱਕ ਲੂਪ ਹੋਲ ਨੂੰ ਖੋਲ੍ਹ ਦਿੱਤਾ ਹੈ ਬਾਕੀ ਸਾਰਿਆਂ ਦੇ ਲਈ, ਕਿ ਉਹਦੇ ਨਾਲ ਹੁਣ ਜਿਹੜੇ ਮੁਲਕ ਐਂਬੀਸ਼ੀਅਸ ਨੇ ਔਰ ਲੜਾਈਆਂ ਹੁਣ ਪਾਣੀਆਂ 'ਚ ਹੋਣ ਦੀ ਗੱਲ ਹੋ ਰਹੀ ਹੈ, ਇੰਡੋ ਪੈਸੀਫਿਕ ਦੇ ਹਵਾਲੇ ਨਾਲ ਗੱਲ ਜਾ ਰਹੀ ਹੈ। ਸੋ ਇਹਦੇ ਥੱਲੇ ਨਿਊਕਲੀਅਰ ਰੇਸ ਇੱਕ ਨਵੀਂ ਕਿਸਮ ਦੀ ਸ਼ੁਰੂ ਹੋਏਗੀ, ਉਹਦੇ ਬਾਰੇ ਗੱਲ ਮੈਂ ਕਰਾਂਗਾ। ਲੇਕਿਨ ਇਸ 'ਚ ਜਿਹੜਾ ਪਹਿਲਾ ਕ੍ਰਾਈਸਿਸ ਜਿਹੜਾ ਸ਼ਾਇਦ ਅਮਰੀਕਾ ਜਾਂ ਆਸਟ੍ਰੇਲੀਆ ਨੇ ਕਲਪਿਆ ਨਾ ਹੋਏ, ਇਮੈਜਿਨ ਨਾ ਕੀਤਾ ਹੋਏ, ਜਿਹਨੂੰ ਡਿਪਲੋਮੈਟਿਕ ਕ੍ਰਾਈਸਿਸ ਕਹਿੰਦੇ ਨੇ, ਉਹ ਇਹ ਹੈ ਕਿ ਫਰਾਂਸ ਨੇ ਆਪਣੇ ਐਂਬੈਸਡਰ ਅਮਰੀਕਾ 'ਚੋਂ ਵੀ ਔਰ ਆਸਟ੍ਰੇਲੀਆ 'ਚੋਂ ਵੀ ਵਾਪਸ ਸੱਦ ਲਏ ਨੇ। ਹਾਲਾਂਕਿ ਕਿਹਾ ਤਾਂ ਇਹੀ ਜਾਂਦਾ ਹੈ ਕਿ ਜੀ ਫਾਰ ਕੰਸਲਟੇਸ਼ਨ, ਪਰ ਇਹ ਡਿਪਲੋਮੇਸੀ ਦੀ ਦੁਨੀਆ 'ਚ ਇੱਕ ਬਹੁਤ ਵੱਡਾ ਤਮਾਚਾ ਹੁੰਦਾ ਹੈ, ਸਲੈਪ ਹੁੰਦਾ ਹੈ, ਜਦੋਂ ਤੁਸੀਂ ਕਿਸੇ ਮੁਲਕ ਤੋਂ ਆਪਣਾ ਹਾਈ ਕਮਿਸ਼ਨਰ ਜਾਂ ਆਪਣਾ ਐਂਬੈਸਡਰ ਵਾਪਸ ਸੱਦਦੇ ਹੋ। ਫਿਰ ਫਰਾਂਸ ਵਰਗਾ ਮੁਲਕ, ਜਿਹਦੇ ਫਰਾਂਸ ਦੇ ਬੇਸ਼ੱਕ ਬ੍ਰਿਟਨ ਦੇ ਨਾਲ ਤਾਂ ਉਹਨਾਂ ਦੇ ਟ੍ਰੈਡੀਸ਼ਨਲ ਜਿਹੜੇ ਨੇ ਸਬੰਧ ਜਿਹੜੇ ਨੇ ਲਵ ਹੇਟ ਵਾਲੇ ਰਹੇ ਨੇ, ਲਵ ਵਾਲੇ ਘੱਟ ਰਹੇ, ਹੇਟ ਵਾਲੇ, ਕਿਉਂਕਿ ਦੋਨੋਂ ਹੀ ਕਲੋਨੀਅਲ ਪਾਵਰ ਸੀ, ਦੁਨੀਆ 'ਚ ਟਕਰਾਏ, ਸਾਡੇ ਸਬ ਕੰਟੀਨੈਂਟ 'ਚ ਵੀ, ਜਦੋਂ ਕਿ ਦੋਨੋਂ ਹੀ ਫਰਾਂਸ ਔਰ ਬ੍ਰਿਟਨ ਆਪਣਾ ਇਨਫਲੂਐਂਸ ਵਧਾਉਣ ਦੇ ਲਈ 17ਵੀਂ 18ਵੀਂ ਸਦੀ ਸਟਰਗਲ ਕਰ ਰਹੇ ਸੀ। ਸੋ ਅਸੀਂ ਜਦੋਂ ਹਿਸਟਰੀ ਪੜ੍ਹਦੇ ਰਹੇ ਹਾਂ, ਇੱਕ ਪਾਸੇ ਅੰਗਰੇਜ਼ਾਂ ਦਾ ਜਨਰਲ ਕਲਾਈਵ, ਫਰਾਂਸ ਦਾ ਡੁਪਲੇ, ਔਰ ਫਿਰ ਕਿਵੇਂ ਕਲਾਈਵ ਨੇ ਡੁਪਲੇ ਨੂੰ ਡਿਫੀਟ ਕੀਤਾ। ਅਦਰਵਾਈਜ਼ ਜੇ ਬ੍ਰਿਟਿਸ਼ਰ ਡਿਫੀਟ ਖਾ ਜਾਂਦੇ ਤੇ ਫਿਰ ਜਿਹੜਾ ਇੰਡੀਆ ਹੈ ਉਹ ਫ੍ਰੈਂਚ ਕਾਲੋਨੀ ਹੋਣਾ ਸੀ। ਸੋ ਫਰਾਂਸ ਨੇ ਵੀ ਕੋਈ ਦੁਨੀਆ 'ਚ ਘੱਟ ਦੁਨੀਆ ਨੂੰ ਕੋਲੋਨਾਈਜ਼ ਨਹੀਂ ਕੀਤਾ। ਬਹੁਤ ਸਾਰੇ ਮੁਲਕ ਜਿਹੜੇ ਨੇ ਅੱਜ ਤੱਕ ਵੀ ਉਹਨਾਂ ਦਾ ਇਨਫਲੂਐਂਸ ਜਾਂ ਉਹਨਾਂ ਮੁਲਕਾਂ ਦੀ ਬੋਲੀ ਫ੍ਰੈਂਚ ਹੈ, ਜਿਨ੍ਹਾਂ 'ਚ ਜਿਹੜਾ ਅੱਜ ਵੀ ਜੇ ਲਬਨਾਨ ਦੀ ਗੱਲ ਕਰੀਏ ਜਾਂ ਉਹ ਸਾਰੇ ਨੂੰ। ਸੋ ਇਹ ਇਹਨਾਂ ਦਾ ਤਾਂ ਰਿਹਾ, ਲੇਕਿਨ ਫਰਾਂਸ ਔਰ ਅਮਰੀਕਾ ਦੇ ਸਬੰਧ ਬਹੁਤ ਚੰਗੇ ਰਹੇ। ਉਹਦਾ ਕਾਰਨ ਵੀ ਜਿਹੜਾ ਜਿਵੇਂ ਉਹ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਮਾਈ ਨੇਬਰ ਇਜ਼ ਮਾਈ ਐਨਮੀ ਐਂਡ ਨੇਬਰ ਆਫ ਮਾਈ ਨੇਬਰ ਇਜ਼ ਮਾਈ ਫਰੈਂਡ, ਕਿ ਮੇਰਾ ਗਵਾਂਢੀ ਮੇਰਾ ਦੁਸ਼ਮਣ ਹੈ ਤੇ ਗਵਾਂਢੀ ਦਾ ਗਵਾਂਢੀ ਮੇਰਾ ਦੋਸਤ ਹੈ। ਸੋ ਜ਼ਾਹਿਰ ਹੈ ਕਿ ਫ੍ਰੈਂਚ ਔਰ ਬ੍ਰਿਟਨ ਦਾ ਅਮਰੀਕਾ 'ਚ ਵੀ ਔਰ ਕੈਨੇਡਾ 'ਚ ਵੀ, ਗੱਲ ਦਾ ਧਿਆਨ ਰਹੇ, ਕੈਨੇਡਾ ਵੀ ਇੱਕ ਸਟੇਜ ਤੇ ਫ੍ਰੈਂਚ ਕਾਲੋਨੀ ਸੀ, ਵੱਡਾ ਹਿੱਸਾ। ਇਹੀ ਕਾਰਨ ਹੈ ਕਿ ਅੱਜ ਵੀ ਜਿਹੜਾ ਕਿਊਬੈਕ ਹੈ, ਜਿੱਥੇ ਫ੍ਰੈਂਚ ਸਪੀਕਿੰਗ ਲੋਕ ਰਹਿੰਦੇ ਨੇ, ਉਹ ਹਰ 10 ਸਾਲ ਬਾਅਦ ਮੰਗ ਕਰਦੇ ਨੇ ਅਸੀਂ ਨਹੀਂ ਕੈਨੇਡਾ ਨਾਲ ਰਹਿਣਾ। ਰੈਫਰੈਂਡਮ 1980 'ਚ ਉਹਨਾਂ ਨੇ ਕਰਵਾਇਆ, 1995 'ਚ ਕਰਵਾਇਆ। ਸੋ ਕਿਉਂਕਿ ਬ੍ਰਿਟਿਸ਼ ਦੇ ਨਾਲ ਔਰ ਅਮਰੀਕਾ ਦੀਆਂ ਵੀ ਬਹੁਤ ਸਾਰੀਆਂ ਸਟੇਟਸ ਜਿਨ੍ਹਾਂ 'ਚ ਫ੍ਰੈਂਚ ਇਨਫਲੂਐਂਸ ਸੀ, ਉਹ ਹੌਲੀ ਹੌਲੀ ਅਮਰੀਕਾ ਨੇ ਹੜੱਪੀਆਂ, ਕੁਛ ਉਹਨਾਂ ਨੇ ਵੇਚੀਆਂ, ਕੁਛ ਉਹਨਾਂ ਨੇ ਦੇਖਿਆ ਕਿ ਭਈ ਇਸ ਨਾਰਦਰਨ ਅਮਰੀਕਾ 'ਚ ਸਾਡਾ ਸਫੀਅਰ ਆਫ ਇਨਫਲੂਐਂਸ ਖਤਮ ਹੋ ਗਿਆ। ਲੇਕਿਨ ਫ੍ਰੈਂਚ ਇਸ ਗੱਲ ਨੂੰ ਭੁੱਲੇ ਨਹੀਂ, ਕਿਉਂਕਿ ਇਹਨਾਂ ਦੀ ਰਾਈਵਲਰੀ ਤਾਂ ਯੂਰਪ 'ਚੋਂ ਹੀ ਚੱਲਦੀ ਹੈ। ਇਹੀ ਕਾਰਨ ਸੀ ਕਿ ਜਦੋਂ ਜਾਰਜ ਵਾਸ਼ਿੰਗਟਨ ਨੇ 13 ਕਾਲੋਨੀਜ਼ ਨੂੰ ਨਾਲ ਲੈ ਕੇ ਰੈਵੋਲੂਸ਼ਨ, ਜਿਹਨੂੰ ਰੈਵੋਲੂਸ਼ਨਰੀ ਵਾਰ ਕਹਿੰਦੇ ਨੇ, ਸੋ ਫਰਾਂਸ ਪਹਿਲੇ ਉਹਨਾਂ ਮੁਲਕਾਂ 'ਚੋਂ ਸੀ ਜਿਨ੍ਹਾਂ ਨੇ ਮਦਦ ਕੀਤੀ ਬ੍ਰਿਟਨ ਦੀ। ਔਰ ਇਹ ਗੱਲ ਕਦੇ ਅਮਰੀਕਨ ਨਹੀਂ ਭੁੱਲੇ। ਰਾਦਰ ਇੱਕ ਫ੍ਰੈਂਚ ਜਨਰਲ ਲਫੈਤ, ਉਹ ਆ ਕੇ ਅਮਰੀਕਾ 'ਚ ਲੜਿਆ ਵੀ ਅਮਰੀਕਨਾਂ ਦੀ ਸਾਈਡ ਤੇ ਬ੍ਰਿਟਿਸ਼ ਦੇ ਖਿਲਾਫ। ਔਰ ਅੱਜ ਵੀ ਵਾਈਟ ਹਾਊਸ ਦੇ ਸਾਹਮਣੇ ਜਿਹੜਾ ਪਾਰਕ ਹੈ, ਉਹਦਾ ਨਾਂ ਹੀ ਲਫੈਤ ਪਾਰਕ ਹੈ, ਅਮਰੀਕਾ ਨੇ ਉਹਨੂੰ ਆਨਰ ਕੀਤਾ। ਇਸੇ ਤਰ੍ਹਾਂ ਨਿਊਯਾਰਕ ਜਿਹੜਾ ਵੀ ਅਮਰੀਕਾ 'ਚ ਆਉਂਦਾ, ਉਹਦੀ ਇੱਕ ਚਾਹਨਾ ਹੁੰਦੀ ਹੈ ਜੀ ਸਟੈਚੂ ਆਫ ਲਿਬਰਟੀ ਜ਼ਰੂਰ ਦੇਖਣਾ ਹੈ, ਇਹ ਆਜ਼ਾਦੀ ਦੀ ਦੇਵੀ ਨੂੰ, ਜਿਹਦੇ ਇੱਕ ਹੱਥ ਕਾਨੂੰਨ ਦੀ ਕਿਤਾਬ ਫੜੀ ਹੋਈ ਹੈ, ਇੱਕ ਮਸ਼ਾਲ ਫੜੀ ਹੋਈ ਹੈ। ਇਹ ਜਿਹੜਾ ਸਟੈਚੂ ਆਫ ਲਿਬਰਟੀ ਹੈ, ਇਹ ਵੀ ਬਹੁਤ ਵਰ੍ਹਿਆਂ ਬਾਅਦ ਫਰਾਂਸ ਨੇ ਹੀ ਗਿਫਟ ਕੀਤਾ ਅਮਰੀਕਾ ਨੂੰ। ਸੋ ਇਹੀ ਨਹੀਂ ਹੈ ਕਿ ਅਮਰੀਕਾ ਨੇ ਉਹਨੂੰ ਰੈਸੀਪ੍ਰੋਕੇਟ ਨਹੀਂ ਕੀਤਾ। ਸੈਕੰਡ ਵਰਲਡ ਵਾਰ ਵੇਲੇ ਜਰਮਨੀ ਨੇ ਤਾਂ ਦਰੜ ਦਿੱਤਾ ਸੀ ਫਰਾਂਸ ਨੂੰ। ਜੇ ਅਮਰੀਕਾ 2.5 ਸਾਲ ਬਾਅਦ ਪਰਲ ਹਾਰਬਰ ਤੇ ਹਮਲੇ ਤੋਂ ਬਾਅਦ ਜੁਆਇਨ ਨਾ ਕਰਦਾ ਤੇ ਫਰਾਂਸ ਤਾਂ ਲੱਭਿਆ ਹੀ ਨਹੀਂ ਸੀ ਕਿਤੇ ਵੀ। ਸੋ ਅਮਰੀਕਾ ਨੇ ਉਹ ਸਾਰੇ ਪੀਰੀਅਡ 'ਚ ਕੀਤਾ। ਔਰ ਉਸ ਪਿਛਲੇ ਆਲਮੋਸਟ ਇਹਨਾਂ ਸਾਰੇ ਸਾਲਾਂ 'ਚ ਫਰਾਂਸ ਦੇ ਨਾਲ ਉਹਨਾਂ ਦਾ ਹਲਾ 2003 'ਚ ਜਦੋਂ ਜੂਨੀਅਰ ਬੁਸ਼ ਨੇ ਫੌਜ ਇਰਾਕ ਦੇ ਵਿੱਚ ਭੇਜੀ, ਫਰਾਂਸ ਦਾ ਪ੍ਰੈਜ਼ੀਡੈਂਟ ਸ਼ਿਰਾਕ ਬੜਾ ਟਾਵਰਿੰਗ ਪਰਸਨ, ਉਹਨੇ ਕਿਹਾ ਜੀ ਉਹਨਾਂ ਕੋਲ ਕੋਈ ਵੈਪਨਸ ਨਹੀਂ ਹੈਗੇ ਜਿਹੜੇ ਨੇ ਇਹ ਸਾਰੇ ਦੇ ਜਿਹੜੇ ਵੈਪਨਸ ਆਫ ਮਾਸ ਡਿਸਟਰਕਸ਼ਨ, ਇਹ ਠੀਕ ਨਹੀਂ ਹੈ। ਸੋ ਸਿਕਿਉਰਿਟੀ ਕਾਉਂਸਲ ਦੇ ਵਿੱਚ ਫਰਾਂਸ ਨੇ ਵੀਟੋ ਕੀਤਾ ਸੀ, ਉਹਨੇ ਉਹ ਰੈਜ਼ੋਲੂਸ਼ਨ ਨਹੀਂ ਸੀ ਮੰਨਿਆ ਜਿਹਦੇ ਥੱਲੇ ਅਮਰੀਕਾ ਨੇ ਫੌਜ ਭੇਜੀ। ਉਦੋਂ ਅਮਰੀਕਾ 'ਚ, ਕਿਉਂਕਿ ਉਹੀ ਜੂਨੀਅਰ ਬੁਸ਼ ਹੀਰਾ ਵੀ ਤਾਂ ਟਰੰਪ ਫਸਟ ਵਾਲਾ ਹੀਰਾ ਸੀ, ਟਰੰਪ ਨੇ ਤਾਂ ਫਿਰ ਦੂਜੀ ਅਖੀਰ ਕੀਤੀ। ਉਦੋਂ ਇਸ ਕਿਸਮ ਦਾ ਗੁੱਸਾ ਸੀ ਫਰਾਂਸ ਕਈ ਥਾਂ ਤੇ
ਇੱਥੇ ਸਟੋਰਾਂ ਚੋਂ ਫ੍ਰੈਂਚ ਵਾਈਨਸ ਪਾਸੇ ਕੱਢਤੀਆਂ, ਦੂਜੀਆਂ ਕਰਤੀਆਂ। ਉਹ US ਕਾਂਗਰਸ ਦੀ ਜਿਹੜੀ ਲਾਇਬ੍ਰੇਰੀ, ਜਿਹੜੀ ਉਹਨਾਂ ਦੀ ਕੈਂਟੀਨ ਜਾਂ ਦੂਜੇ, ਉਹਨਾਂ ਨੇ ਕਿਹਾ ਹੁਣ ਕੋਈ ਫ੍ਰੈਂਚ ਫਰਾਈਜ਼ ਨਹੀਂ ਖਾਣੀ ਹੈ। ਉਹਨਾਂ ਦੇ ਸੋ ਉਹ ਇੱਕ ਬਰੀਫ ਜਿਹਾ ਪੀਰੀਅਡ ਸੀ, ਪਰ ਕਿਉਂਕਿ ਹਿਸਟੋਰੀਕਲੀ ਵੀ ਔਰ ਅਦਰਵਾਈਜ਼ ਵੀ ਜਿਹੜਾ ਹੈ ਉਹ ਵਾਪਸ ਮੁੜ ਆਇਆ। ਪਰ ਇਸ ਵਾਰ ਉਦੋਂ ਤਾਂ ਅਮਰੀਕਾ ਨੇ ਗੁੱਸਾ ਦਿਖਾਇਆ ਸੀ ਕਿ ਵੀ ਦੇਖੋ ਅਸੀਂ ਤੁਹਾਡੀਆਂ ਫ੍ਰੈਂਚ ਫਰਾਈਜ਼ ਨਹੀਂ ਖਾਣੀਆਂ, ਅਸੀਂ ਫ੍ਰੈਂਚ ਵਾਈਨਸ ਨਹੀਂ ਪੀਣਾ, ਤੁਸੀਂ ਸਾਡਾ ਸਾਥ ਨਹੀਂ ਦਿੱਤਾ। ਪਰ ਇਹ ਪਹਿਲੀ ਵਾਰ ਸ਼ਾਇਦ ਮੇਰੀ ਜਿੰਨਾ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ ਕਿ ਫਰਾਂਸ ਨੇ ਆਪਣਾ ਐਂਬੈਸਡਰ ਅਮਰੀਕਾ ਤੋਂ ਵਾਪਸ ਸੱਦਿਆ। ਹੁਣ ਇਹ ਇੱਕ, ਔਰ ਆਸਟ੍ਰੇਲੀਆ ਤੋਂ ਵੀ, ਔਰ ਆਸਟ੍ਰੇਲੀਆ ਨੂੰ ਤਾਂ ਉਹਨਾਂ ਨੇ, ਜਿਵੇਂ ਫਰਾਂਸ ਦੇ ਫੋਰਨ ਮਿਨਿਸਟਰ ਨੇ ਕਿਹਾ ਸੀ ਕਿ ਦੇ ਹੈਵ ਸਟੈਪਡ ਅਸ ਇਨ ਦਾ ਬੈਕ, ਕਿ ਸਾਡੀ ਪਿੱਠ ਦੇ ਵਿੱਚ ਛੁਰਾ ਮਾਰਿਆ। ਹੁਣ ਇਹ ਇੱਕ ਹੁਣ ਡਿਪਲੋਮੈਟਿਕ ਕ੍ਰਾਈਸਿਸ ਤਾਂ ਬਰੀਫਲੀ ਅਲਟੀਮੇਟਲੀ ਇਹਨਾਂ ਦੀਆਂ ਇੰਨੀਆਂ ਸਾਂਝਾਂ ਨੇ, ਅਮਰੀਕਾ ਨੂੰ ਵੀ ਪਤਾ ਹੈ ਵੀ ਕਿੱਥੇ ਜਾਣਾ ਫਰਾਂਸ ਨੇ, ਅਲਟੀਮੇਟਲੀ ਵਾਪਸ ਹੀ ਮੁੜਨਾ ਹੈ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜਦੋਂ ਵਾਈਟ ਮੈਨ ਡੋਮੇਨ ਦੀ ਗੱਲ ਹੁੰਦੀ ਹੈ, ਜੇ ਤੁਸੀਂ ਇਹਨਾਂ ਦੀ ਇੱਕ ਪਾਸੇ ਹੌਸਟਿਲਿਟੀ ਹੈ, ਦੂਸਰੇ ਪਾਸੇ ਜੇ ਤੁਸੀਂ ਕਰੂਸੇਡਸ ਦੀ ਹਿਸਟਰੀ ਦੇਖੋ, ਜਦੋਂ ਇਸਲਾਮ ਦੇ ਖਿਲਾਫ ਇਹ ਪੂਰੀ, ਔਰ ਯਹੂਦੀਆਂ ਦੇ ਖਿਲਾਫ ਵੀ ਕਰੂਸੇਡਰਸ ਨੇ ਇਹ ਨਹੀਂ ਵੀ ਮੁਸਲਮਾਨਾਂ ਤੇ ਜ਼ੁਲਮ ਕੀਤੇ, ਉੱਥੇ ਸਿਨਾਗੋਗਸ ਦੇ ਵਿੱਚ ਜਾ ਕੇ ਜਿਉਂਦੇ ਸਾੜ ਦਿੱਤੇ, ਉਹਨਾਂ 'ਚ ਔਰਤਾਂ ਵੀ ਬੱਚੇ ਵੀ। ਤੇ ਇਹ ਸਾਰੀਆਂ ਪਾਵਰ ਜਿਹੜੀਆਂ ਯੂਰਪੀਅਨ ਵਾਈਟ ਮੈਨਸ ਨੇ, ਔਰ ਹੁਣ ਵੀ ਜੇ ਅਸੀਂ ਇਹ ਸਾਰਿਆਂ ਨੂੰ ਜਿਹੜਾ ਔਕਸ ਹੈ ਇਹਦੇ 'ਚੋਂ ਉਹੀ ਤੁਸੀਂ ਕੁਆਡ ਨੂੰ ਬਣਾ ਦਿੰਦੇ ਜੇ ਤੁਸੀਂ ਇਹੀ ਕਰਨਾ ਸੀ, ਪਰ ਹੁਣ ਕੁਆਡ ਦੇ ਵਿੱਚ ਇੰਡੀਆ ਔਰ ਜਾਪਾਨ ਓਰੀਐਂਟਲ ਦੇਸੀ ਆ ਜਾਂਦੇ ਸੀ, ਉਹ ਬਾਹਰ ਕੱਢੇ। ਸੋ ਅਲਟੀਮੇਟਲੀ ਮੇ ਬੀ ਫਰਾਂਸ ਕੋਲ ਵੀ ਕੋਈ ਬਹੁਤੀਆਂ ਚੋਇਸਿਸ ਨਹੀਂ ਹੋਣੀਆਂ। ਹਾਲਾਂਕਿ ਫਰਾਂਸ ਨੇ ਕਿਹਾ ਵੀ ਉਹ ਇਹਨੂੰ ਘੜੀਸੇਗਾ ਆਸਟ੍ਰੇਲੀਆ ਨੂੰ ਡੈਮੇਜਸ ਲਈ, ਔਰ ਇੰਟਰਨੈਸ਼ਨਲ ਕੋਰਟ 'ਚ ਜਾਏਗਾ ਜਾਂ ਦੂਜਾ, ਇੱਕ ਵੱਖਰੀ ਕਹਾਣੀ ਹੈ ਹੁਣ। ਔਰ ਫਰਾਂਸ ਨੇ ਇੱਕ ਪਾਰਟ ਇਹ ਕੀਤਾ। ਦੂਸਰਾ, ਇਹਨਾਂ ਦਿਨਾਂ ਦੇ ਵਿੱਚ ਹੀ ਸ਼ਾਇਦ ਇਸ 1-2 ਹਫ਼ਤੇ 'ਚ ਉਹਨਾਂ ਨੇ ਵਾਸ਼ਿੰਗਟਨ 'ਚ ਇੱਕ ਗਾਲਾ ਵੱਡਾ ਫੰਕਸ਼ਨ ਰੱਖਿਆ ਹੋਇਆ ਸੀ ਅਮਰੀਕਾ ਫ੍ਰੈਂਚ ਟਾਈਜ਼ ਨੂੰ ਸੈਲੀਬ੍ਰੇਟ ਕਰਨ ਲਈ, ਕਿ ਬਈ ਸਾਡਾ ਹਿਸਟੋਰੀਕਲੀ ਕਿਸ ਲੈਵਲ ਦੇ ਰਿਸ਼ਤੇ ਰਹੇ ਨੇ, ਉਹ ਉਹਨਾਂ ਨੇ ਕੈਂਸਲ ਕਰਤਾ। ਉਹਨਾਂ ਨੇ ਕਿਹਾ ਜੀ ਕੋਈ ਗਾਲਾ ਨਹੀਂ, ਹੁਣ ਕੋਈ ਟਾਈਜ਼ ਅਸੀਂ ਸੈਲੀਬ੍ਰੇਟ ਨਹੀਂ ਕਰ ਰਹੇ। ਹੁਣ ਇਹ ਸਾਰੇ 'ਚੋਂ ਜਿਹੜਾ ਗੱਲ ਫਿਰ ਅਸੀਂ NPT ਤੇ ਆਈ ਹੈ, ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਦੇ ਉੱਤੇ, ਕਿ 18 ਮਹੀਨਿਆਂ 'ਚ 8 ਜਿਹੜੀਆਂ ਨੇ ਨਿਊਕਲੀਅਰ ਪਾਵਰਡ ਸਬਮਰੀਨਸ ਬਣਾ ਕੇ ਇਹਨਾਂ ਨੇ ਦੇਣੀਆਂ ਨੇ। ਹਾਲਾਂਕਿ ਕਿਹਾ ਜਾ ਰਿਹਾ ਜੀ ਇਹਦਾ ਮਤਲਬ ਇਹ ਨਹੀਂ ਹੈ ਕਿ ਆਸਟ੍ਰੇਲੀਆ ਨਿਊਕਲੀਅਰ ਹਥਿਆਰ ਡਿਵੈਲਪ ਕਰੇਗਾ, ਪਰ ਜਿਵੇਂ ਅਸੀਂ ਕਿਹਾ ਵੀ ਉਹਦੇ 'ਚ ਇਸਤੇਮਾਲ ਹੋਣ ਵਾਲਾ ਯੂਰੇਨੀਅਮ ਵੀ ਉਸ ਲੈਵਲ ਦਾ ਹੀ ਹੈ ਜਿਹੜਾ ਬੰਬ ਮੇਕਿੰਗ ਕਰਦਾ। ਔਰ ਇਸ ਦੇ ਨਾਲ ਇਹ ਹੈ ਕਿ ਜੇ ਕੱਲਾ ਇਹ ਨਹੀਂ ਵੀ ਸਬਮਰੀਨਸ UK ਨੇ ਬਣਾਈਆਂ ਦੇਤੀਆਂ ਕਿ ਤੁਸੀਂ ਉਡਾਓ, ਅਲਟੀਮੇਟਲੀ ਆਸਟ੍ਰੇਲੀਆ 'ਚ ਬਣਨੀਆਂ ਨੇ। ਔਰ ਦੁਨੀਆ 'ਚ ਜਦੋਂ ਅਸੀਂ ਇਹ ਨਿਊਕਲੀਅਰ ਲਿਸਟ ਦੇਖਦੇ ਹਾਂ ਕਿ ਕਿਹਨਾਂ ਦੇ ਕੋਲ ਇਹ ਜਿਹੜੀਆਂ ਨੇ ਸਬਮਰੀਨਸ ਨੇ, ਤੇ ਸਭ ਤੋਂ ਜ਼ਿਆਦਾ ਅਮਰੀਕਾ ਕੋਲ ਨੇ 68। ਔਰ ਇਹ ਡਾਟਾ ਜਿਹੜਾ ਹੈ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼ ਦਾ ਹੈ, ਅਮਰੀਕਾ ਦੇ ਕੋਲ 68 ਇਹ ਨਿਊਕਲੀਅਰ ਪਾਵਰਡ ਸਬਮਰੀਨਸ ਨੇ। ਰਸ਼ੀਆ ਉਸ ਤੋਂ ਅੱਗੇ ਹੈ, ਉਹਨਾਂ ਕੋਲ 29 ਨੇ। ਚਾਈਨਾ ਦੇ ਕੋਲ 12 ਨੇ, UK ਦੇ ਕੋਲ 11 ਨੇ, ਫਰਾਂਸ ਦੇ ਕੋਲ 8 ਹੈ, ਤੇ ਇੰਡੀਆ ਦੇ ਕੋਲ ਰੂਸ ਤੋਂ ਮੰਗਵੀਂ 1 ਹੈ। ਸੋ ਇਸ ਸਾਰੇ 'ਚੋਂ ਹੁਣ ਜਿਹੜਾ ਖਦਸ਼ਾ ਜ਼ਾਹਰ ਕੀਤਾ ਗਿਆ, ਜਿਵੇਂ ਮੈਂ ਇਕੋਨੋਮਿਸਟ ਦਾ ਜੇ ਮੈਂ ਆਰਟੀਕਲ ਉਸ ਨੂੰ ਦੇਖਾਂ, ਤੇ ਉਸ 'ਚ ਉਹਨਾਂ ਨੇ ਇਹੀ ਕਿਹਾ ਕਿ ਵੀ ਇਹ ਇੱਕ ਪਾਰਟ ਉਸ ਪਾਸੇ ਵੱਲ ਲਿਜਾ ਰਿਹਾ ਹੈ। ਔਰ ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਨਾਨ ਪ੍ਰੋਲੀਫਰੇਸ਼ਨ ਲਈ ਕੀ ਮਤਲਬ ਹੈ। ਸਬ ਹੈਡਿੰਗ ਹੈ ਨਿਊਕਲੀਅਰ ਸਬਸ ਆਰ ਫਿਊਲਡ ਵਿਦ ਦ ਸੇਮ ਸਟਫ ਯੂਜ਼ਡ ਇਨ ਬੋਮਬਸ। ਇਹ ਕੱਲ ਤੱਕ ਮੈਨੂੰ ਵੀ ਨਹੀਂ ਸੀ ਪਤਾ, ਕਿ ਮੈਨੂੰ ਸੀ ਕਿ ਵੀ ਇਹ ਲੋ ਕਲਾਸ ਯੂਰੇਨੀਅਮ ਹੋਏਗਾ, ਪਰ ਇਹ ਜਿਹੜੀਆਂ ਨਿਊਕਲੀਅਰ ਸਬਸ ਨੇ ਉਹਨਾਂ ਦੇ ਵਿੱਚ ਇਹੀ ਹੋਏਗਾ। ਔਰ ਜਿਵੇਂ ਇਸ ਆਰਟੀਕਲ ਦੇ ਵਿੱਚ ਹੈ ਕਿ ਵੀ 63 ਸਾਲ ਬਾਅਦ ਅਮਰੀਕਾ ਨੇ ਕਿਸੇ ਨੂੰ ਆਪਣੀ ਟੈਕਨੋਲੋਜੀ ਟ੍ਰਾਂਸਫਰ ਕੀਤੀ ਹੈ ਜਾਂ ਕਰਨੀ ਹੈ, ਔਰ ਇਹ 63 ਸਾਲ ਪਹਿਲਾਂ UK ਦੇ ਨਾਲ ਇਹ ਡੀਲ ਬਣਾਈ ਸੀ। ਔਰ ਉਹਨਾਂ ਨੇ ਕਿਹਾ ਦਾ ਟੈਕਨੋਲੋਜੀ ਇਜ਼ ਐਕਸਟ੍ਰੀਮਲੀ ਸੈਂਸਿਟਿਵ, acknowledged an American official. This is frankly an exception to our policy in many respects. We view this as a one-off. Nuclear powered subs are sensitive not just because of their range, speed and stealthiness, it's also because they are powered with same stuff, usually uranium enriched, so that it has a higher proportion of most fissile isotope
U-235 that is used in bombs। ਸੋ ਹੁਣ ਇਹ ਕੋਈ ਭੁਲੇਖਾ ਨਹੀਂ ਹੈ ਕਿ ਅਮਰੀਕਾ ਨੇ ਔਰ ਯੂਕੇ ਨੇ ਧੱਜੀਆਂ ਉਡਾ ਦਿੱਤੀਆਂ NPT ਦੀਆਂ। ਬਿਲਕੁਲ। ਔਰ ਜਿਵੇਂ ਅਸੀਂ এনवायरमेंट ਤੋਂ ਗੱਲ ਸ਼ੁਰੂ ਕੀਤੀ ਸੀ ਕਿ ਇੱਕ ਚੈਲੰਜ NPT ਦੇ ਹਵਾਲੇ ਜਿਹੜਾ এনवायरमेंट ਦੇ ਹਵਾਲੇ ਨਾਲ ਹੈ, ਆਲਰੇਡੀ ਜਿਹੜਾ ਗਲੇਸ਼ੀਅਰ ਮੈਲਟ ਹੋ ਰਹੇ ਨੇ ਔਰ ਜਿਹੜੇ ਗ੍ਰੀਨ ਪਾਰਟੀ ਖਾਸ ਤੌਰ ਤੇ এনवायरमेंटलिस्ट ਗਰੁੱਪਸ ਜਿਹੜੇ ਨੇ ਇਹਦੇ ਤੇ ਪੂਰਾ ਆਵਾਜ਼ ਚੁੱਕਦੇ ਨੇ। ਦੂਸਰੇ ਪਾਸੇ ਜਿਹੜਾ ਹੈ ਇਹ ਹੁਣ ਨਵੀਂ ਇੱਕ ਨਿਊਕਲੀਅਰ ਰੇਸ ਦੀ ਸ਼ੁਰੂਆਤ ਹੋਈ ਹੈ ਔਰ ਇਹ ਉਹਨਾਂ ਨੇ ਜਿਵੇਂ ਇਸ ਆਰਟੀਕਲ 'ਚ ਵੀ ਉਹਨੇ ਈਰਾਨ ਦਾ ਹੀ ਹਵਾਲਾ ਦਿੱਤਾ ਹੈ ਕਿ ਈਰਾਨ ਜਿਹੜਾ ਆਲਰੇਡੀ ਈਵਨ ਨਿਊਯਾਰਕ ਟਾਈਮਸ ਨੇ ਸਟੋਰੀ ਕੀਤੀ ਹੈ ਪਿਛਲੇ ਦਿਨੀ ਕਿ ਈਰਾਨ ਇੰਨਾ ਕਰੀਬ ਪਹੁੰਚ ਗਿਆ ਹੈ ਵੀ 1 ਮਹੀਨੇ ਦੇ ਵਿੱਚ ਉਹ ਨਿਊਕਲੀਅਰ ਆਪਣੇ ਜਿਹੜਾ ਹੈ ਉਹ ਉਸ ਨੂੰ ਡਿਵੈਲਪ ਕਰਨ ਦੀ ਸਮਰੱਥਾ ਰੱਖਦਾ ਹੈ, ਜਿਹਨੂੰ ਵੈਪਨ ਕਹਿ ਲਓ ਜਾਂ ਕੋਈ ਵੀ ਲਫ਼ਜ਼ ਇਸਤੇਮਾਲ ਕਰਦੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਸ ਸਾਰੇ 'ਚੋਂ ਇਹ ਜਿਹੜਾ ਲੂਫੋਲ ਟ੍ਰੀਟੀ ਦੇ ਨਾਂ ਥੱਲੇ ਅਮਰੀਕਾ ਨੇ ਕੱਢਿਆ ਕਿ ਜੀ ਉੱਥੇ ਉਹਨਾਂ ਨੂੰ ਕੋਈ ਅਸੀਂ ਰਿਐਕਟਰ ਨਹੀਂ ਲਾ ਕੇ ਦੇਣੇ, ਹੋ ਸਕਦਾ ਹੈ ਯੂਕੇ ਤੋਂ ਹੀ ਉਹਨੂੰ ਜਿਹੜਾ ਉਹਦੇ ਤੇ ਉਹ ਫਿੱਟ ਕੀਤਾ ਜਾਏ। ਪਰ ਉਹਨੇ ਕਿਹਾ ਵੀ ਇਹ ਲੂਫੋਲ ਹੁਣ ਤੱਕ ਨਿਊਕਲੀਅਰ ਟ੍ਰੀਟੀ ਦਾ ਕਿਸੇ ਨੇ ਇਸਤੇਮਾਲ ਨਹੀਂ ਸੀ ਕੀਤਾ ਔਰ ਹੁਣ ਵਿਦ ਦਾ ਨਿਊ AUKUS decision we can now expect the proliferation of very sensitive military nuclear technology in the coming years with literally tons of new nuclear materials under loose or no international safeguards। ਹੁਣ ਤਾਂ ਇਹ ਹੈ ਵੀ ਜਿੰਨਾ ਨਿਊਕਲੀਅਰ ਜਿੱਥੇ ਵੀ ਹੈ ਉਹਨਾਂ ਨੂੰ ਯੂਨਾਈਟਿਡ ਨੇਸ਼ਨਸ ਦੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਜਿਹਨੂੰ ਕਹਿੰਦੇ ਨੇ ਉਹਦਾ ਚੈੱਕ ਹੈ। ਈਵਨ ਈਰਾਨ ਨੇ ਵੀ ਓਪਨ ਕੀਤਾ ਹੋਇਆ ਕਿ ਭਾਈ ਆ ਕੇ ਤੁਹਾਡੀ ਐਟੋਮਿਕ ਐਨਰਜੀ ਏਜੰਸੀ ਚੈੱਕ ਕਰ ਲੈ ਕੀ ਹੈ। ਪਰ ਇਹ ਹੁਣ ਜਿਸ ਕਿਸਮ ਦਾ ਇਹ ਮਾਹੌਲ ਬਣਾ ਦਿੱਤਾ ਹੈ ਇਹਦੇ ਥੱਲੇ ਟਨਸ ਆਫ ਨਿਊ ਨਿਊਕਲੀਅਰ ਮਟੀਰੀਅਲ ਜਿਹੜਾ ਉਹ ਹੋਏਗਾ ਔਰ ਇਹਦਾ ਫਿਰ ਕਨਸੀਕੁਐਂਸਿਸ ਕੀ ਹੋਣਗੇ ਇਹ ਤਾਂ ਜ਼ਾਹਰ ਹੈ ਕਿ ਵੀ ਇਹ ਅਸੀਂ ਆਪਣੀ ਤਬਾਹੀ ਦਾ ਪਲੈਨਟ ਦੀ ਤਬਾਹੀ ਦਾ ਗੱਲ ਅਸੀਂ ਗਵਾਂਢ ਤੋਂ ਸ਼ੁਰੂ ਕੀਤੀ ਸੀ ਕਿ ਵੀ ਸਾਨੂੰ ਇਹ ਲੱਗੇ ਕਿ ਜੀ ਅਸੀਂ ਇੱਕ ਦੁਨੀਆ ਦੇ ਖੂੰਜੇ 'ਚ ਬੈਠੇ ਹਾਂ, ਅਸੀਂ ਸੇਫ ਹਾਂ। ਨਹੀਂ, ਇਹ ਜਦੋਂ ਫਿਰ ਇਸ ਕਿਸਮ ਦਾ ਮਾਹੌਲ ਬਣਦਾ ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਜਿਹੜੇ ਇਹ ਇਸ਼ੂ ਨੇ ਜਿਨ੍ਹਾਂ ਦੇ ਵਿੱਚ ਕਲਾਈਮੇਟ ਹੈ, ਨਿਊਕਲੀਅਰ ਹੈ, ਦੂਜਾ ਜੇ ਉਹ ਸਿੱਧੇ ਤੌਰ ਤੇ ਖਾਲਿਸਤਾਨ ਦੇ ਇਸ਼ੂ ਜਾਂ ਦੂਸਰੇ ਬਾਰੇ ਉਹਨਾਂ ਦਾ ਤਾਂ ਹੋਏਗਾ ਕਿ ਜੀ ਅਸੀਂ ਉਹ ਤਾਂ ਉੱਥੇ ਆ ਉਹਦੇ ਨਾਲ ਸਾਡਾ ਕੀ ਲਾਗਾ ਦੇਗਾ। ਇਹ ਵੀ ਇੱਕ ਜਨਰੇਸ਼ਨ 'ਚ ਹੈ ਜਾਂ ਉਹਨਾਂ ਨੂੰ ਕਿਉਂਕਿ ਜੋਗ੍ਰਾਫਿਕਲੀ ਵੀ ਉਹ ਆਪਣੇ ਆਪ ਨੂੰ ਪਲੇਸ ਹੀ ਨਹੀਂ ਕਰ ਸਕਦੇ ਐਵਰੀ ਇੰਚ ਇੱਥੇ ਨੇ। ਲੇਕਿਨ ਇਹ ਇਸ਼ੂ ਜ਼ਰੂਰ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਉਹਨਾਂ ਨੂੰ ਇਨਵੋਲਵ ਵੀ ਕਰਨਾ ਚਾਹੀਦਾ ਹੈ ਕਿ ਭਾਈ ਦੁਨੀਆ ਇੰਨੀ ਛੋਟੀ ਹੋ ਗਈ ਹੈ ਕਿ ਭਾਈ ਦੁਨੀਆ ਦੇ ਕਿਸੇ ਖੂੰਜੇ ਦੇ ਵਿੱਚ ਵੀ ਜੇ ਛੋਟਾ ਜਿਹਾ ਪਟਾਕਾ ਵੀ ਪਿਆ ਤੇ ਸਾਡੀ ਐਪਲ ਪਾਈ 'ਚ ਵੀ ਉਹ ਰੇਡੀਏਸ਼ਨ ਆ ਜਾਣੀ ਹੈ। ਇਹੀ ਹੈ ਜਦੋਂ ਇਕੱਲੀ ਇਹ ਨਹੀਂ ਕਿ ਸਾਰੀ ਇਨਸਾਨੀ ਰੇਸ ਇੱਕ ਹੈ, ਇਸ ਪਲੈਨਟ ਦੇ ਉੱਤੇ ਸਾਡੀ ਕਿਸਮਤ ਵੀ ਸਾਂਝੀ ਹੈ ਔਰ ਸਾਨੂੰ ਇਹਨਾਂ ਇਸ਼ੂਜ਼ ਦੇ ਉੱਤੇ ਵੀ ਗੱਲਬਾਤ ਵੀ ਕਰਨੀ ਚਾਹੀਦੀ ਹੈ ਔਰ ਸਾਡੇ ਆਪਣੇ ਦਾਇਰਾ ਕਾਰ 'ਚ ਇਸ ਬਾਰੇ ਵੱਧ ਤੋਂ ਵੱਧ ਜਿਹੜੀ ਹੈ ਅਵੇਅਰਨੈਸ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਦਰਸ਼ਕਾਂ ਕੋਲ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਕਿ ਵਿਊਅਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।